ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਉਸ ਮਸਲੇ ਬਾਰੇ ਜਿਹਨੇ ਪੰਜਾਬ ਦੀ ਲੁਕਾਈ ਦਾ ਨੁਕਸਾਨ ਤਾਂ ਬਹੁਤ ਕਰ ਦਿੱਤਾ ਹੈ, ਪਰ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਕੁਝ MLAs ਨੇ, ਸਣੇ ਮੁੱਖ ਮੰਤਰੀ ਨੇ, ਉਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੋਟੋ ਸੈਸ਼ਨ ਤਾਂ ਕਰਵਾਇਆ, ਪਰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਕੁਝ ਚੁਣਿੰਦਾ ਕੰਮਾਂ ਨੂੰ ਛੱਡ ਕੇ ਤੇ ਲਗਾਤਾਰ ਲੋਕ ਜਿਹੜੇ ਨੇ ਉਸ ਮਸਲੇ ਨੂੰ ਲੈ ਕੇ ਆਵਾਜ਼ਾਰ ਨੇ। ਗੱਲ ਕਰਾਂਗੇ ਹੜ੍ਹਾਂ ਦੀ। ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਤਬਾਹੀ ਮਚਾਈ ਹੈ ਤੇ ਇਸ ਵੇਲੇ ਆਲਮ ਇਹ ਹੈ ਕਿ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਆਪਣੀਆਂ ਵੱਟਾਂ ਲੱਭਣੀਆਂ ਔਖੀਆਂ ਹੋ ਚੁੱਕੀਆਂ ਨੇ। ਇਹ ਵੱਟਾਂ ਲੱਭਣੀਆਂ ਨਹੀਂ ਔਖੀਆਂ ਹੋਈਆਂ ਖੇਤਾਂ ਦੀਆਂ, ਹੋਰ ਵੀ ਬਹੁਤ ਸਾਰੇ ਨੁਕਸਾਨ ਨੇ। ਟਿਊਬਵੈੱਲਾਂ ਦਾ ਨੁਕਸਾਨ ਹੋਇਆ, ਕਈ ਥਾਈਂ ਮੂਣਕ ਦੇ ਇਲਾਕਿਆਂ ਦੇ ਵਿੱਚ ਕਈ ਥਾਈਂ ਗਾਰ ਆ ਰਹੀ ਹੈ ਬੋਰਾਂ ਦੇ ਵਿੱਚੋਂ, ਤੇ ਕਈ ਥਾਈਂ ਬੋਰ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਰੁਕ ਚੁੱਕੇ ਨੇ। ਇਹਦੇ ਨਾਲ ਸਕੂਲਾਂ ਦੀ ਖਸਤਾ ਹਾਲਤ ਹੈ, ਸਕੂਲਾਂ ਦੇ ਵਿੱਚੋਂ ਬੱਚਿਆਂ ਦੇ ਨਾਮ ਕਟਵਾਉਣੇ ਪੈ ਰਹੇ ਨੇ ਤੇ ਇਸ ਦੇ ਨਾਲ ਕਈ ਹੋਰ ਜਿਹੜੀਆਂ ਬੁਨਿਆਦੀ ਢਾਂਚੇ ਨੂੰ ਲੈ ਕੇ ਦਿੱਕਤਾਂ ਨੇ। ਲੋਕਾਂ ਨੇ ਕਈ ਥਾਈਂ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਕਿ ਅਸੀਂ ਜਿਹੜੀ ਖੇਤਾਂ ਦੇ ਵਿੱਚ ਰੇਤ ਆਈ ਆ ਉਹ ਚੁੱਕਣੀ ਚਾਹੁੰਦੇ ਆ, ਕਿਉਂਕਿ ਇਸ ਰੇਤ ਨੇ ਤਬਾਹੀ ਕੀਤੀ ਹੈ, ਪਰ ਜਿਹੜਾ ਸੰਬੰਧਿਤ ਮਹਿਕਮਾ ਵਾ ਉਹ ਸਾਨੂੰ ਚੁੱਕਣ ਨਹੀਂ ਦੇ ਰਿਹਾ। ਅਸਲ ਦੇ ਵਿੱਚ ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਨੇ ਜਿੱਥੇ ਉੱਥੇ ਜਿਹੜਾ ਬੀਜੀਆਂ ਫਸਲਾਂ ਸੀ ਪਾਣੀ ਰੋੜ ਕੇ ਲੈ ਗਿਆ ਵਾ, ਤੇ ਨਾਲ ਝੋਨੇ ਦੀ ਫਸਲ ਜਿਹੜੀ ਹੋਰ ਫਸਲ ਸੀ ਉਹ ਰੋੜ ਕੇ ਲੈ ਗਿਆ, ਪਰ ਉੱਥੇ 5 ਤੋਂ 7 ਫੁੱਟ ਜਿਹੜੀ ਰੇਤਾ ਵਾ ਉਹ ਜੰਮੀ ਹੋਈ ਆ। ਤੇ ਹੁਣ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਜਲ ਸਰੋਤ ਹੈ, ਖਨਨ ਵਿਭਾਗ ਹੈ, ਜਿਹੜਾ ਮਾਈਨਿੰਗ ਮਹਿਕਮਾ ਵਾ, ਉਹ ਆਪਣੇ ਹੀ ਖੇਤਾਂ ਦੇ ਵਿੱਚ ਪਿਆ ਰੇਤਾ ਤੇ ਮਲਬਾ ਸਾਨੂੰ ਚੁੱਕਣ ਨਹੀਂ ਦੇ ਰਿਹਾ। ਸੋ ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਸੰਬੰਧਿਤ ਅਧਿਕਾਰੀ ਨੇ ਜਾਂ ਕਰਮਚਾਰੀ ਨੇ ਉਹ ਕਿਸਾਨਾਂ ਨੂੰ ਡਰਾਉਣਾ ਬੰਦ ਕਰਨ। ਇਹਦੇ 'ਤੇ ਵੀ ਚਰਚਾ ਕਰਾਂਗੇ, ਪਰ ਜਿਵੇਂ ਮੈਂ ਬੁਨਿਆਦੀ ਢਾਂਚੇ ਤੋਂ ਸ਼ੁਰੂ ਕੀਤੀ ਹੈ ਗੱਲ, ਸਕੂਲਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਜਾਂ ਇਸ ਵੇਲੇ ਟਿਊਬਵੈੱਲ ਖਰਾਬ ਹੋ ਰਹੇ ਨੇ, ਕਿਸਾਨੀ ਦੇ ਉੱਤੇ ਇੱਕ ਹੋਰ ਖਰਚਾ ਖੜ੍ਹਾ ਹੈ, ਤਾਂ ਇਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਰੇਤੇ ਦੀ ਵੀ। ਪਰ ਸਵਾਲ ਕਈ ਅਹਿਮ ਨੇ, ਇਸ 'ਤੇ ਚਰਚਾ ਅੱਗੇ ਵਧੀਏ, ਚਰਚਾ ਕਰਦੇ ਚੱਲੀਏ, ਅੱਗੇ ਵਧੀਏ, ਪਰ ਸਵਾਲ ਕਈ ਅਹਿਮ ਨੇ ਕਿ ਜਦੋਂ ਹੜ੍ਹ ਆਉਂਦੇ ਆ ਤੇ ਉਦੋਂ ਇਹਨਾਂ ਦੇ ਜਿਹੜੇ ਸੰਬੰਧਿਤ ਮੰਤਰੀ ਆ ਜਾਂ MLA ਆ, ਉਹਨਾਂ ਦਾ ਕੰਮ ਸਿਰਫ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਫੋਟੋਆਂ ਖਿਚਵਾਉਣਾ ਵਾ, ਕਿ ਉਹਨਾਂ ਦਾ ਕੰਮ ਇਹ ਨਹੀਂ ਗਾ ਕਿ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਉਸ ਤੋਂ ਬਾਅਦ ਹਾਲਾਤ ਬਣੇ, ਜੋ ਉਸ ਤੋਂ ਬਾਅਦ ਲੋਕਾਂ ਨੇ ਉੱਥੇ ਕਿਵੇਂ ਜੀਵਨ ਪੱਧਰ ਆਪਣਾ ਸ਼ੁਰੂ ਕੀਤਾ, ਲੋਕਾਂ ਨੇ ਕਿਵੇਂ ਘਰਾਂ ਦੇ ਵਿੱਚ ਵਾਪਸੀ ਕੀਤੀ, ਕਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਫਾਈਆਂ ਹੋਈਆਂ, ਤਾਂ ਕਿ ਇਹ ਸਿਰਫ ਲੋਕਾਂ ਦੇ ਹੀ ਕੰਮ ਨੇ, ਇਹਦੇ 'ਚ ਪ੍ਰਸ਼ਾਸਨ ਦਾ ਕੋਈ ਅਮਲਾ ਫਾਲਾ ਜਿਹੜਾ ਉਹ ਕੰਮ ਨਹੀਂ ਕਰ ਸਕਦਾ। ਇਹ ਕਿਹੋ ਜਿਹੀ ਵਿਵਸਥਾ ਵਾ। ਇਹਦੇ ਨਾਲ ਦੂਜਾ ਵੱਡਾ ਸਵਾਲ ਇਹ ਹੈ ਕਿ ਜੇ ਸਕੂਲਾਂ ਦੀ ਗੱਲ ਕਰ ਲਈਏ ਤਾਂ ਸਕੂਲਾਂ ਦੇ ਵਿੱਚ ਜਿਹੜੀ ਖਸਤਾ ਹਾਲਤ ਇਸ ਵੇਲੇ ਹੋਈ ਪਈ ਆ, ਕਿ ਜਿਹੜੇ ਸਾਡੇ ਸੰਬੰਧਿਤ ਮੰਤਰੀ ਸਾਹਿਬ ਨੇ ਕਿ ਉਹਨਾਂ ਦਾ ਕੰਮ ਜਿਹੜਾ ਵਾ ਉਹ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚੋਂ ਕੋਈ 8-10 ਚੰਗੇ ਸਕੂਲਾਂ ਦਾ ਰਿਜ਼ਲਟ ਆ ਜਾਵੇ ਤਾਂ ਵੱਡੇ ਫਲੈਕਸ ਬੋਰਡ ਲਗਵਾਉਣਾ ਉਹਨਾਂ ਦਾ ਕੰਮ ਹੈ। ਉੱਥੇ ਖੜ ਕੇ ਲਿਸ਼ਕਣੀਆਂ ਤਸਵੀਰਾਂ ਫਲੈਕਸ ਬੋਰਡਾਂ 'ਤੇ ਲਗਵਾਉਣਾ ਉਹਨਾਂ ਦਾ ਕੰਮ ਆ। ਕਿ ਇਹਨਾਂ ਦਾ ਕੰਮ ਇਹ ਨਹੀਂ ਗਾ ਕਿ ਜਿਨ੍ਹਾਂ ਸਕੂਲਾਂ ਦੀ ਹੁਣ ਖਸਤਾ ਹਾਲਤ ਹੈ ਇਹਨਾਂ ਦੇ ਵਿੱਚ ਗੇੜਾ ਮਾਰਿਆ ਜਾਵੇ ਤੇ ਸੰਬੰਧਿਤ ਮਹਿਕਮੇ ਦੇ ਵਿੱਚੋਂ ਜੋ ਵੀ ਗ੍ਰਾਂਟਾਂ ਜਾਰੀ ਹੋ ਸਕਦੀਆਂ ਜਾਂ ਜੋ ਵੀ ਉੱਥੇ ਵਿਭਾਗ ਦੀ ਤਰਫੋਂ ਜੋ ਕੋਈ ਕੰਮ ਉੱਥੇ ਕੀਤੇ ਜਾ ਸਕਦੇ ਆ, ਜਿੱਥੇ ਛੱਤਾਂ ਡਿੱਗਣ ਦਾ ਖਤਰਾ ਜਾਂ ਨੀਹਾਂ ਧੱਸਣ ਦਾ ਖਤਰਾ ਜਾਂ ਸਕੂਲਾਂ ਦੀਆਂ ਬਿਲਡਿੰਗਾਂ ਖਰਾਬ ਨੇ, ਤਾਂ ਉੱਥੇ ਉਹ ਕੰਮ ਕਰਵਾ ਸਕਣ। ਸੋ ਇਸ ਪੂਰੀ ਰਿਪੋਰਟ ਦੇ ਵਿੱਚ ਪੰਜਾਬ ਦੀ ਇਸ ਭਿਅੰਕਰ ਤਬਾਹੀ ਦੇ ਮੰਜ਼ਰ ਤੋਂ ਬਾਅਦ ਦੇ ਜਿਹੜੇ ਹਾਲਾਤ ਨੇ ਉਹਨਾਂ ਦੀ ਆਪਾਂ ਚਰਚਾ ਕਰਾਂਗੇ। ਸ਼ੁਰੂ ਕਰਦੇ ਹਾਂ ਆਪਾਂ ਬੋਰ ਖੜਨ ਵਾਲੀ ਗੱਲ ਤੋਂ। ਤਾਂ ਹੁਣ ਖਨੌਰੀ ਤੇ ਮੂਣਕ ਇਲਾਕੇ ਦੇ ਵਿੱਚ ਜਿੱਥੇ ਫਸਲਾਂ ਦੇ ਹੋਏ ਨੁਕਸਾਨ ਨੇ, ਕਿਸਾਨਾਂ ਨੂੰ ਆਰਥਿਕ ਤੌਰ 'ਤੇ ਵੱਡੀ ਢਾਲ ਆਈ ਹੈ। ਹੁਣ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਇੱਕ ਹੋਰ ਮੁਸੀਬਤ ਨੇ ਕਿਸਾਨੀ ਨੂੰ ਆਣ ਘੇਰਿਆ ਵਾ। ਇਹ ਹੈ ਕਿ ਭਾਰੀ ਫਸਲ ਤਬਾਹੀ ਤੋਂ ਬਾਅਦ ਹੁਣ ਜਿਹੜੇ ਖਰਾਬ ਹੋ ਰਹੇ ਨੇ ਟਿਊਬਵੈੱਲ, ਬੋਰ, ਉਹਨਾਂ ਦੇ ਕਰਕੇ ਇੱਕ ਹੋਰ ਵੱਡੇ ਨੁਕਸਾਨ ਦਾ ਸਾਹਮਣਾ ਜਿਹੜਾ ਉਹ ਕਿਸਾਨਾਂ ਨੂੰ ਕਰਨਾ ਪੈ ਰਿਹਾ। ਹੜ੍ਹਾਂ ਦੇ ਪਾਣੀ ਦੇ ਨਾਲ ਬੋਰਾਂ ਦੇ ਅੰਦਰ ਗਈ ਮਿੱਟੀ ਜਿਹੜੀ ਹੈ ਉਹਦੇ ਕਰਕੇ 10% ਤੋਂ ਜ਼ਿਆਦਾ ਬੋਰ ਨੇ ਜਿਹੜੇ ਜਵਾਬ ਦੇ ਚੁੱਕੇ ਨੇ, ਜਿਹੜੇ ਹੁਣ ਕੰਮ ਨਹੀਂ ਕਰ ਸਕਣਗੇ। ਤੇ ਇੱਥੇ ਮੈਂ ਦੱਸਦਾ ਚੱਲਾਂ ਕਿ ਜੇਕਰ ਇੱਕ ਬੋਰ ਨੂੰ ਠੀਕ ਕਰਾਉਣਾ ਜਾਂ ਜਿਹੜਾ ਬੋਰ ਖਰਾਬ ਹੋ ਗਿਆ ਉਹੀ ਥਾਂ 'ਤੇ ਤੁਸੀਂ ਨਵਾਂ ਬੋਰ ਲਗਵਾਉਣਾ ਵਾ, ਤੇ ਇਹਦੇ ਲਈ ਕਿਸਾਨ ਦੱਸਦਾ ਕਿ 4 ਲੱਖ ਰੁਪਏ ਦਾ ਖਰਚਾ ਵਾ। ਹੁਣ ਤੁਸੀਂ ਇਸ ਗੱਲ ਦੇ ਉੱਤੇ ਥੋੜ੍ਹਾ ਚਿੰਤਨ ਕਰਕੇ ਦੇਖੋ ਕਿ ਜਿਸ ਕਿਸਾਨ ਦੀ ਫਸਲ ਮਾਰੀ ਗਈ ਔਰ ਉਹ 5 ਤੋਂ 7 ਕਿੱਲਿਆਂ ਵਾਲਾ ਕਿਸਾਨ ਹੈ, ਤੇ ਉਹਨੇ ਆਲਰੇਡੀ ਉਹਦਾ ਜਿਹੜਾ ਖਰਚਾ ਵਾ ਫਸਲ ਨੂੰ ਦੁਬਾਰਾ ਬੀਜਣ 'ਤੇ ਉਹ ਤਾਂ ਹੋਣਾ ਹੀ ਹੈ, ਪਰ ਜਿਹੜੀ ਉਹਦੀ ਆਮਦਨ ਸੀ 5-7 ਕਿੱਲਿਆਂ ਦੇ ਵਿੱਚੋਂ ਕੋਈ 3-4 ਲੱਖ ਦੀ ਜਿਹੜੀ ਉਹਨੀ ਟੋਟਲ ਵੱਟ ਹੋਣੀ ਸੀ ਉਹ ਵੀ ਹੁਣ ਨਹੀਂ ਹੋਣੀ। ਤੇ ਪਲੱਸ ਜੇ ਉਹਨੂੰ 4 ਲੱਖ ਰੁਪਈਆ ਖੜੇ ਪੈਰ ਬੋਰ 'ਤੇ ਖਰਚਣਾ ਪਊਗਾ ਤੇ ਉਹਦੇ 'ਤੇ ਕੀ ਬੀਤੂਗੀ। ਜਿਹਦੇ ਪਸ਼ੂ ਰੁੜ ਗਏ ਨੇ, ਜਿਹਦੀਆਂ ਘਰ ਦਾ ਹੋਰ ਸਾਜ਼ੋ ਸਮਾਨ ਰੁੜ ਗਿਆ, ਜਿਹਦੀਆਂ ਫਸਲਾਂ ਰੁੜ ਗਈਆਂ, ਉਹ ਕੀ ਉਹਨਾਂ ਦੇ ਉੱਤੇ ਗੁਜ਼ਰਦੀ ਹੋਊਗੀ। ਹੁਣ ਕਿਸਾਨਾਂ ਨੇ ਇਹ ਕਿਹਾ ਕਿ ਜ਼ਿਆਦਾਤਰ ਤਾਂ ਮੋਟਰਾਂ ਨੇ ਜਿਹੜੀਆਂ
ਡਿਲੀਵਰੀ ਪਾਈਪਾਂ ਨੇ ਜਾਂ ਤਾਰ ਵੀ ਹੈ ਉਹ ਪੁਰਾਣੇ ਬੋਰਾਂ ਦੇ ਅੰਦਰ ਫਸ ਚੁੱਕੇ, ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਇਹਨਾਂ ਕਿਸਾਨਾਂ ਨੇ ਕਿਹਾ ਹੈ ਕਿ ਨੁਕਸਾਨ ਦੇ ਨਾਲ ਲੇਬਰ ਕੱਦੂ ਕਰਨਾ, ਖੇਤਾਂ ਦੇ ਵਿੱਚ ਕੋਠਾ ਪਾਉਣਾ, ਦੁਬਾਰਾ ਹੋਣ ਵਾਲੀ ਬਿਜਾਈ, ਇੱਥੋਂ ਤੱਕ ਕਿ ਸਰਕਾਰ ਨੇ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਕੀਤੀ ਹੈ, ਪਰ ਕਿਸਾਨਾਂ ਦੇ ਹੋਏ ਬੋਰਾਂ ਦੇ ਨੁਕਸਾਨ ਬਾਰੇ ਕੋਈ ਗੱਲ ਨਹੀਂ ਕੀਤੀ। ਇਹ ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਵਾ ਕਿ ਬੱਕਰੀ ਦਾ ਮੁਰਗੀ ਦਾ ਵੀ ਮੁਆਵਜ਼ਾ ਮੈਂ ਦਿਆਂਗਾ ਤੇ ਦੇਣਾ ਚਾਹੀਦਾ ਵਾ। ਤੇ ਹਰ ਵਾਰ ਸਾਡੇ ਜਿਹੜੇ ਲੋਕ ਆ ਉਹ ਪਿਛਲੀਆਂ ਸਰਕਾਰਾਂ ਨੂੰ ਮੂਹਰੇ ਕਰ ਲੈਂਦੇ ਆ ਕਿ ਪਿਛਲੀਆਂ ਸਰਕਾਰਾਂ ਵਾਲੇ ਵੀ ਤਾਂ ਇਦਾਂ ਹੀ ਹੋਇਆ ਸੀ। ਜੇਕਰ ਜਦੋਂ ਤੁਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਹੀ ਕਰਨੀ ਹੈ, ਜੇਕਰ ਤੁਸੀਂ ਉਹਨਾਂ ਦੇ ਨਾਲ ਹੀ ਆਪਣੇ ਕੰਮ ਨੂੰ ਕੰਪੈਰੀਜ਼ਨ ਕਰਨਾ ਵਾ ਤੇ ਉੱਥੇ ਜਿਹੜਾ ਵਾ ਤੁਹਾਡਾ ਕੋਈ ਹੱਕ ਹਕੂਕ ਨਹੀਂ ਬਣਦਾ ਕਿ ਤੁਸੀਂ ਆਪਦੀ ਡਿਊਟੀ ਪ੍ਰਤੀ ਵੀ ਇਮਾਨਦਾਰੀ ਵਰਤੋ, ਆਪਦੇ ਫਰਜ਼ ਵੀ ਤਨਦੇਹੀ ਦੇ ਨਾਲ ਅਦਾ ਕਰੋ। ਕਿ ਜਦੋਂ ਪਿਛਲੇ ਲੋਕਾਂ ਨੂੰ, ਪਿਛਲੇ ਲੀਡਰਾਂ ਨੂੰ ਲੋਕਾਂ ਨੇ ਰੱਦ ਹੀ ਕਰ ਦਿੱਤਾ ਵਾ ਤੇ ਤੁਹਾਨੂੰ ਤਾਂ ਸੱਤਾ ਸੰਭਾਲੇ 1.5 ਸਾਲ ਹੋ ਗਏ ਨਾ, ਤੁਸੀਂ ਤਾਂ ਆਪਣੀ ਜੋ ਜ਼ਿੰਮੇਵਾਰੀ ਹੈ ਉਹ ਪੂਰੀ ਤਨਦੇਹੀ ਦੇ ਨਾਲ ਜਾਂ ਪੂਰੇ ਚਾਰੋਂ ਤਰਫ ਇੱਕ ਅਸੈਸਮੈਂਟ ਕਰਵਾ ਕੇ ਤੁਸੀਂ ਕਰੋ। ਇੱਥੇ ਮੈਂ ਇਹ ਗੱਲ ਜ਼ਰੂਰ ਐਡ ਕਰਨੀ ਚਾਹੁੰਦਾ ਵਾਂ ਕਿ ਕੁਲਤਾਰ ਸੰਧਵਾਂ ਜਿਹੜੇ ਕਿ ਸਪੀਕਰ ਨੇ, ਉਹਨਾਂ ਨੇ ਕਿਸਾਨੀ ਦੀਆਂ ਮੁਸ਼ਕਲਾਂ ਬਾਬਤ ਇੱਕ ਮੀਟਿੰਗ ਜ਼ਰੂਰ ਕੀਤੀ ਹੈ। ਮੇਰੀ ਨਜ਼ਰ ਪਈ ਸੀ ਉਸ ਖਬਰ ਤੇ, ਪਰ ਮੀਟਿੰਗ ਤੋਂ ਬਾਅਦ ਕੀ ਅਮਲਾ ਫਾਲਾ ਸੰਬੰਧਿਤ ਜੋ ਸਮੱਸਿਆ ਸੀ ਉਹਨੂੰ ਕਰਨ ਦੇ ਵਿੱਚ ਜੁਟਿਆ? ਉਹਨੇ ਕਿੰਨਾ ਕੁ ਫੀਡਬੈਕ ਇਕੱਠਾ ਕੀਤਾ, ਕਿੰਨੀ ਕੁ ਗਿਰਦਾਵਰੀ ਕੀਤੀ, ਕੀ ਕੀਤਾ? ਤੇ ਇਹ ਵੀ ਜਿਹੜਾ ਫੀਡਬੈਕ ਲੈਣਾ ਵਾ ਇਹ ਮੰਤਰੀਆਂ ਦਾ ਕੰਮ ਹੈ। MLAs ਇਹ ਕੰਮ ਕਰ ਸਕਦੇ ਆ, ਸਰਕਾਰ ਨੇ ਖੁਦ ਇਹ ਕੰਮ ਕਰਨਾ ਹੁੰਦਾ। ਤੋ ਸੋ ਹੁਣ ਜੇ ਗੱਲ ਕਰੀਏ ਤਾਂ ਸਕੂਲਾਂ ਦੀ ਕਰ ਲੈਂਦੇ ਹਾਂ। ਲੋਹੀਆਂ ਖੇਤਰ ਦੇ ਜਿਹੜੇ ਹਾਲਾਤ ਨੇ ਉਹ ਇਸ ਵੇਲੇ ਐਸੇ ਬਣੇ ਹੋਏ ਨੇ ਕਿ ਲੋਕ ਇਸ ਇਲਾਕੇ ਦੇ ਵਿੱਚ ਰਹਿਣਾ ਤੇ ਆਪਣੇ ਜਵਾਕਾਂ ਨੂੰ ਇਲਾਕੇ ਦੇ ਖਸਤਾ ਹਾਲਤ ਸਕੂਲਾਂ ਦੇ ਵਿੱਚ ਪੜ੍ਹਾਉਣਾ ਹੀ ਨਹੀਂ ਚਾਹੁੰਦੇ। ਇਸ ਇਲਾਕੇ ਦੇ ਸਕੂਲ ਲੰਬੇ ਸਮੇਂ ਤੋਂ ਬੰਦ ਨੇ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਵਾ ਤੇ ਬੱਚਿਆਂ ਨੂੰ ਆਪਣੇ ਪੁਰਾਣੇ ਸਾਥੀਆਂ ਨੂੰ ਛੱਡ ਕੇ ਹੋਰਾਂ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਲਈ ਜਾਣਾ ਪੈ ਰਿਹਾ। ਇੱਥੋਂ ਦੇ ਇਲਾਕਾ ਵਾਸੀਆਂ ਦਾ ਕਹਿਣਾ ਵਾ ਕਿ ਉਹ ਹੜ੍ਹਾਂ ਦੀ ਮਾਰ ਤੋਂ ਅੱਕ ਚੁੱਕੇ ਨੇ ਤੇ ਹੜ੍ਹ ਕਰਕੇ ਨੁਕਸਾਨੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਦੀ ਬਜਾਏ ਸਿੱਖਿਆ ਤੋਂ ਵਾਂਝਾ ਰੱਖਣਾ ਪਸੰਦ ਕਰਨਗੇ। 2019 ਦੀ ਗੱਲ ਹੈ, ਜਦੋਂ ਹੜ੍ਹ ਆਏ ਸੀਗੇ, ਉਦੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਇਲਾਕੇ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚੋਂ ਹਟਾ ਲਿਆ ਸੀਗਾ। ਦੂਜੀ ਗੱਲ ਇਹ ਕਹਿੰਦੇ ਆ ਕਿ ਇੱਕ ਬੱਚੇ ਦੇ ਪਿਤਾ ਨੇ ਤੇ ਇਹ ਗੱਲ ਦੱਸੀ ਕਿ ਮੈਂ ਆਪਣਾ ਬੱਚਾ ਵਾ ਜਿਹੜਾ ਉਹਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਵਿੱਚ ਭੇਜ ਦਿੱਤਾ। ਇਹ ਹਾਲਾਤ ਨੇ ਲੋਕਾਂ ਦੇ ਕਿ ਉਹਨਾਂ ਦੇ ਬੱਚੇ ਛੱਤਾਂ ਡਿੱਗਣ ਦੇ ਡਰੋਂ ਸਕੂਲਾਂ ਦੇ ਵਿੱਚ ਨਹੀਂ ਜਾ ਰਹੇ ਤੇ ਉਹਨਾਂ ਨੂੰ ਰਿਸ਼ਤੇਦਾਰੀਆਂ ਦੇ ਵਿੱਚ ਆਪਣੇ ਜਵਾਕ ਪੜ੍ਹਾਉਣੇ ਪੈ ਰਹੇ ਨੇ। ਵੱਡਾ ਤੇ ਬੁਨਿਆਦੀ ਸਵਾਲ ਇਹੀ ਹੈ ਕਿ ਕੀ ਇਹ ਲੋਕ ਚੰਗੀ ਪੜ੍ਹਾਈ, ਚੰਗੀ ਸਿੱਖਿਆ, ਚੰਗੇ ਪ੍ਰਬੰਧਾਂ ਦੇ ਹੱਕਦਾਰ ਨਹੀਂ ਹੈ? ਕੀ ਇਹ ਪੰਜਾਬ ਦੇ ਬਸ਼ਿੰਦੇ ਨਹੀਂ ਹੈ? ਕੀ ਇਹ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਨਹੀਂ ਆਉਂਦੇ? ਜੇ ਮੈਂ ਸ਼ੁਰੂਆਤ ਦੇ ਵਿੱਚ ਕਹਿ ਕੇ ਹਟਾਂ ਕਿ ਜਦੋਂ ਕੋਈ ਚੰਗਾ ਰਿਜ਼ਲਟ ਆਉਂਦਾ ਪੰਜਾਬ ਦੀ ਸਿੱਖਿਆ ਦੇ ਵਿੱਚ, ਉਦੋਂ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਵੱਡੇ ਵੱਡੇ ਫਲੈਕਸ ਬੋਰਡ ਲਾ ਦਿੰਦੇ ਆ ਆਪਣਾ ਨਾਂ ਚਮਕਾਉਣ ਨੂੰ, ਜਦ ਕਿ ਉਹ ਮਿਹਨਤ ਅਧਿਆਪਕਾਂ ਜਾਂ ਵਿਦਿਆਰਥੀਆਂ ਦੀ ਹੁੰਦੀ ਹੈ। ਤਾਂ ਕੀ ਇੱਥੇ ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਹਾਡਾ ਕੰਮ ਸਿਰਫ ਇੰਨਾ ਹੀ ਹੈ ਕਿ ਤੁਸੀਂ ਹੜ੍ਹ ਦੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਓ, ਜਿਵੇਂ ਸਰਕਾਰ ਦਾ ਇੱਕ MLA ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ, ਉੱਥੇ ਜਾ ਕੇ ਆਪਦਾ ਫੋਟੋ ਸੈਸ਼ਨ ਕਰਵਾਓ ਤੇ ਨਾਲ ਕੋਈ 10-15 ਸਮਰਥਕ ਲੈ ਜਾਓ, 20-25 ਤਾਂ 10-15 ਗੱਡੀਆਂ ਭਰ ਕੇ, ਤੇ ਉਸ ਤੋਂ ਬਾਅਦ ਕੋਈ 5-7 ਪੁਲਿਸ ਵਾਲੇ ਲੈ ਜਾਓ। ਕੀ ਆਹ ਕੰਮ ਆ ਤੁਹਾਡੇ ਕੋਲੇ? ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਕਿ ਜਦੋਂ ਪਾਣੀ ਆਇਆ ਤੁਸੀਂ ਉੱਥੇ ਗਏ, ਜਦੋਂ ਪਾਣੀ ਲੰਘ ਗਿਆ ਉਸ ਤੋਂ ਬਾਅਦ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਲੰਘ ਰਹੀ ਹੈ, ਉਹਨਾਂ ਨੂੰ ਆਪਣੀ ਜ਼ਿੰਦਗੀ ਪਟੜੀ 'ਤੇ ਲਿਆਉਣ ਦੇ ਲਈ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਕਿ ਤੁਸੀਂ ਇਹਨਾਂ ਸਵਾਲਾਂ ਨੂੰ ਐਡਰੈਸ ਨਹੀਂ ਕਰੋਗੇ? ਕਿੰਨੇ MLAs ਨੇ, ਕਿੰਨੇ ਮੰਤਰੀ ਨੇ ਜਿਨ੍ਹਾਂ ਨੇ ਸੰਬੰਧਿਤ DC ਨੂੰ ਜਾਂ ਪ੍ਰਸ਼ਾਸਨ ਨੂੰ ਹੜ੍ਹਾਂ ਦੇ ਪਾਣੀ ਤੋਂ ਨਿਕਲਣ ਤੋਂ ਬਾਅਦ, ਉਤਰਨ ਤੋਂ ਬਾਅਦ ਉਹਨਾਂ ਤੋਂ ਫੀਡਬੈਕ ਲਿਆ ਹੋਵੇ? ਠੀਕ ਹੈ, ਸਰਗਰਮੀ ਨਜ਼ਰ ਆਉਂਦੀ ਹੈ, ਪਰ ਸਰਗਰਮੀਆਂ ਦੀ ਕੁਛ ਆਊਟਪੁੱਟ ਵੀ ਤਾਂ ਨਜ਼ਰ ਆਉਣੀ ਚਾਹੀਦੀ ਹੈ ਨਾ। ਸੋ ਐਕਚੁਅਲ 'ਚ ਹਾਲਾਤ ਕੀ ਨੇ, ਲੋਕ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤੇ ਕੀ ਵਾਕਈ ਪ੍ਰਸ਼ਾਸਨ ਉਹਨਾਂ ਦੀਆਂ ਦਿੱਕਤਾਂ, ਸਮੱਸਿਆਵਾਂ ਨੂੰ ਐਡਰੈਸ ਕਰ ਰਿਹਾ, ਇਹ ਕੰਮ ਜਾਣਨਾ, ਇਹਦੇ ਬਾਰੇ ਜਾਣਕਾਰੀ ਰੱਖਣੀ ਹੀ ਅਸਲ ਦੇ ਵਿੱਚ ਨੁਮਾਇੰਦਿਆਂ ਦਾ ਕੰਮ ਹੋਣਾ ਚਾਹੀਦਾ ਸੀਗਾ। ਪਰ ਇੱਥੇ ਤਾਂ ਕਰਕੇ ਜਿਵੇਂ ਮੈਂ ਗੱਲ ਕਰਕੇ ਹਟਿਆ ਵਾਂ ਕਿ ਇੱਥੇ ਸਿਰਫ ਇੱਕ ਸੋਸ਼ਲ ਮੀਡੀਆ ਦੇ ਵਿੱਚ ਪ੍ਰਚਾਰ ਕਰਕੇ ਤੁਹਾਡਾ ਕੰਮ ਜਿਹੜਾ ਪੂਰਾ ਹੋ ਜਾਂਦਾ ਤੇ ਤੁਸੀਂ ਉਸ ਤੋਂ ਬਾਅਦ ਜੋ ਇਸ ਵੇਲੇ ਹਾਲਾਤ ਨੇ, ਜੋ ਹੜ੍ਹਾਂ ਦੇ ਪਾਣੀ ਤੋਂ ਬਾਅਦ ਦੇ ਹਾਲਾਤ ਨੇ, ਇਹਨਾਂ ਹਾਲਾਤਾਂ ਨੂੰ ਤੁਸੀਂ ਐਡਰੈਸ ਹੀ ਨਹੀਂ ਕਰ ਰਹੇ। ਕਿਉਂਕਿ ਇੱਥੇ ਹੁਣ ਫੋਟੋ ਸੈਸ਼ਨ ਨਹੀਂ ਹੋ ਸਕਦਾ, ਕਿਉਂਕਿ ਜਿੱਥੇ 5-5, 7-7 ਫੁੱਟ ਰੇਤ ਆ ਉੱਥੇ ਹੁਣ ਫੋਟੋ ਸੈਸ਼ਨ ਨਹੀਂ ਹੋ ਸਕਦਾ। ਲੋਕ ਵੱਟਾਂ ਭਾਲ ਰਹੇ ਨੇ ਆਪਣੇ ਖੇਤਾਂ ਦੀਆਂ, ਲੋਕ ਪਹੀਆਂ ਲੱਭ ਰਹੇ ਨੇ। 7 ਫੁੱਟ ਡੂੰਘੀ ਪਈ ਕਿੱਥੋਂ ਲੱਭੋਗੇ ਤੁਸੀਂ, ਜਿੱਥੇ ਤੁਹਾਨੂੰ ਸੜਕ ਦੀ ਨਿਸ਼ਾਨਦੇਹੀ ਵੀ ਕਰਨੀ ਔਖੀ ਹੈ। ਸੋ ਇਹ ਕੰਮ ਸਰਕਾਰਾਂ ਦੇ ਨੇ ਕਿ ਜਿੱਥੇ ਗਰਦੌਰੀ ਹੋਊਗੀ ਉੱਥੇ ਨਿਸ਼ਾਨਦੇਹੀਆਂ ਵਾਲਾ ਕੰਮ ਵੀ ਵੱਡੇ ਪੱਧਰ 'ਤੇ ਹੋਣਾ ਚਾਹੀਦਾ। ਔਰ ਇਹਦੇ ਬਾਬਤ ਵੀ
ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਿਹੜੀ ਰੇਤ ਆਈ ਹੈ ਉਹਦੇ ਤੁਸੀਂ ਮਾਲਕ ਹੋ ਜਾਂ ਨਹੀਂ। ਤੇ ਜਿਹਦਾ ਏਡੇ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਵਾ, ਉਹ ਸ਼ਾਇਦ ਇੱਕ ਸੋਚਣਾ ਚਾਹੀਦਾ ਅਫਸਰਸ਼ਾਹੀ ਨੂੰ ਵੀ ਕਿ ਇਹ ਰੇਤਾ ਕਿਸੇ ਦੀ ਟਰਾਲੀ ਨਹੀਂ ਡਿੱਗੀ, ਇਹ ਕੁਦਰਤੀ ਸਰੋਤ ਆ। ਤੇ ਜੇ ਕਿਸਾਨ ਦੇ ਖੇਤ ਦੇ ਵਿੱਚ ਉਹ ਸਰੋਤ ਆ ਗਿਆ ਤਾਂ ਕਿਸਾਨ ਨੂੰ ਚੱਕਣ ਦਾ ਹਰਜ਼ ਨਹੀਂ ਹੋਣਾ ਚਾਹੀਦਾ, ਕਿਸਾਨ ਨੂੰ ਡਰਾਉਣਾ ਨਹੀਂ ਚਾਹੀਦਾ। ਉਹ ਹੱਕਦਾਰ ਹੈ ਕਿ ਆਪਣੀ ਜਿਹੜੀ ਖੇਤ ਦੇ ਵਿੱਚ ਉਹਦਾ ਨੁਕਸਾਨ ਹੋਇਆ ਉਹਦੇ ਭਰਪਾਈ ਕਰ ਸਕੇ। ਸੋ ਕਿਸਾਨ ਜਥੇਬੰਦੀਆਂ ਨੂੰ ਵੀ ਇੱਧਰ ਧਿਆਨ ਦੇਣਾ ਚਾਹੀਦਾ। ਜੇਕਰ ਕੋਈ ਐਕਟ ਜਾਂ ਕੋਈ ਹੋਰ ਚੀਜ਼ ਆ ਤਾਂ ਉਸ ਸੰਬੰਧੀ ਸਰਕਾਰ ਲੋਕਾਂ ਨੂੰ ਜ਼ਰੂਰ ਦੱਸੇ। ਰਹੀ ਗੱਲ ਹੜ੍ਹਾਂ ਤੋਂ ਬਾਅਦ ਹਾਲਾਤਾਂ ਦੀ, ਜੇਕਰ ਸਭ ਤੋਂ ਵੱਡੀ ਗੱਲ, ਔਰ ਹਰ ਵਾਰ ਅਸੀਂ ਉਹ ਗੱਲ ਬੜੀ ਬੇਬਾਕੀ ਤੇ ਬੜੀ ਦਲੇਰੀ ਦੇ ਨਾਲ ਕਹਿੰਦੇ ਆ ਕਿ ਜੇਕਰ ਹੜ੍ਹਾਂ ਦੇ ਪਾਣੀ ਦੀ ਮਾਰ ਪੰਜਾਬ ਚੱਲਦਾ ਵਾ, ਜੇਕਰ ਹੜ੍ਹਾਂ ਦੇ ਪਾਣੀ ਕਰਕੇ ਉਜਾੜਾ ਪੰਜਾਬ ਦਾ ਹੁੰਦਾ, ਤਾਂ ਕੀ ਇਹ ਗੱਲ ਤੈਅ ਕਰਨ ਦਾ ਮੌਕਾ ਨਹੀਂ ਆ ਗਿਆ ਕਿ ਪੰਜਾਬ ਹੀ ਮਾਲਕ ਹੈ? ਤੇ ਰਿਪੇਰੀਅਨ ਇੱਕ ਸਿਧਾਂਤ ਦੇ ਮੁਤਾਬਕ ਜਿੱਥੋਂ ਦੀ ਦਰਿਆ ਲੰਘਦੇ ਨੇ, ਜਿਹੜੀ ਧਰਤੀ ਦਰਿਆਵਾਂ ਦਾ ਨੁਕਸਾਨ ਝੱਲਦੀ ਹੈ, ਜਦੋਂ ਦਰਿਆਵਾਂ ਦੇ ਵਿੱਚ ਪਾਣੀ ਨਹੀਂ ਰਹਿੰਦਾ, ਸੋਕੇ ਬਰਦਾਸ਼ਤ ਉੱਥੋਂ ਦੇ ਵਸਿੰਦੇ ਕਰਦੇ ਆ। ਤੇ ਜਦੋਂ ਪਾਣੀ ਉਹਨਾਂ ਕੋਲੇ ਹੋਵੇ, ਸਰੋਤ ਉਹਨਾਂ ਕੋਲੇ ਹੋਵੇ, ਤਾਂ ਕਿਉਂ ਨਾ ਮਾਲਕੀ ਦਾ ਹੱਕ ਉਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਿਹਦੇ ਕਿ ਉਹ ਹੱਕਦਾਰ ਨੇ। ਸੋ ਇਹ ਅੱਜ ਦੀ ਰਿਪੋਰਟ ਦੇ ਵਿੱਚ ਪੰਜਾਬ ਦੇ ਸਕੂਲਾਂ, ਲੋਹੀਆਂ ਬਲਾਕ ਦੇ ਸਕੂਲਾਂ ਦਾ ਖਾਸ ਕਰਕੇ ਮੂਣਕ ਤੇ ਜਿਹੜੇ ਹੋਰ ਇਲਾਕੇ ਨੇ, ਖਾਸ ਕਰਕੇ ਖਨੌਰੀ ਦੇ ਇਲਾਕੇ, ਉੱਥੇ ਜਿਹੜੇ ਬੋਰ ਖਰਾਬ ਹੋਏ ਨੇ ਜਾਂ ਜਿੱਥੇ ਹੜ੍ਹਾਂ ਦੇ ਨਾਲ 5-5 7-7 ਫੁੱਟ ਰੇਤ ਖੜੀ ਹੈ, ਉੱਥੋਂ ਦੇ ਅਸਲ ਹਾਲਾਤਾਂ ਦੇ ਬਾਰੇ, ਜ਼ਮੀਨੀ ਹਾਲਾਤਾਂ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਇੱਕ ਮੰਤਵ ਸੀਗਾ। ਤੇ ਇਹਦੇ ਬਾਬਤ ਸਰਕਾਰ ਤੇ ਪ੍ਰਸ਼ਾਸਨਿਕ ਪੱਧਰ ਤੇ ਜੋ ਵੀ ਰਾਹਤ ਕਾਰਜ, ਜੋ ਵੀ ਰਾਹਤ ਦੇ ਰੂਪ ਦੇ ਵਿੱਚ ਸਰਕਾਰ ਕਰ ਸਕਦੀ ਹੈ, ਉਹਨੂੰ ਜ਼ਰੂਰ ਕਰਨਾ ਚਾਹੀਦਾ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ।